ਇੱਕ ਪਾਸੇ ਉਹ ਸ਼੍ਰੋਮਣੀ ਕਮੇਟੀ ਹੈ, ਜਦੋਂ ਖਾਲਿਸਤਾਨ ਦਾ ਇਤਿਹਾਸ ਲਿਖਿਆ ਜਾਂਦਾ ਹੈ 1946 ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਸਭ ਤੋਂ ਪਹਿਲਾਂ ਖਾਲਿਸਤਾਨ ਜਾਂ ਸਿੱਖ ਸਟੇਟ ਦੇ ਹੱਕ ਦੇ ਵਿੱਚ ਮਤਾ ਪਾਸ ਕੀਤਾ ਸੀ। ਉਹੀ ਸ਼੍ਰੋਮਣੀ ਕਮੇਟੀ ਜਿਹਨੇ ਅੰਗਰੇਜ਼ ਸਰਕਾਰ ਨੂੰ ਝੁਕਣ ਤੇ ਮਜਬੂਰ ਕੀਤਾ, ਜਿਹਨੂੰ 1946 ਦੇ ਵਿੱਚ ਇਹ ਕਲੈਰਿਟੀ ਸੀ ਕਿ ਭਾਈ ਸਿੱਖਾਂ ਦੇ ਲਈ ਆਪਣਾ ਹੋਮਲੈਂਡ ਹੋਣਾ ਚਾਹੀਦਾ ਹੈ ਜੇ ਮੁਲਕ ਦੀ ਵੰਡ ਹੁੰਦੀ ਹੈ। ਤੁਸੀਂ ਤਾਂ ਇਹੀ ਕਹਿਣਾ ਵੀ ਹਰ ਸਿੱਖ, ਕਿਉਂਕਿ ਸਾਡਾ ਅੱਡ ਧਰਮ ਹੈ, ਭਾਰਤ ਦਾ ਸੰਵਿਧਾਨ ਸਾਨੂੰ ਨਹੀਂ ਮੰਨਦਾ, ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਲਾਇਲਟੀ ਜਿਹੜੀ ਹੈ ਉਹ ਖਾਲਸਾਈ ਝੰਡੇ ਨਾਲ ਹੈ। ਉਸ ਤੋਂ ਦੌੜੇ ਉਹਨਾਂ ਨੂੰ ਲੱਗਾ ਵੀ ਲੋਕਾਂ 'ਚ ਮੂੰਹ ਕੀ ਦਿਖਾਣਾ ਹੈ। ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਕਿ ਜੀ ਅਸੀਂ ਡਿਸਟ੍ਰਿਕਟ ਲੈਵਲ ਦੇ ਉੱਤੇ 13 ਅਗਸਤ ਨੂੰ ਜਿਹੜਾ ਉਹ ਪ੍ਰੋਟੈਸਟ ਕਰਾਂਗੇ ਔਰ ਮੈਮੋਰੈਂਡਮ ਡਿਪਟੀ ਕਮਿਸ਼ਨਰਾਂ ਨੂੰ ਸਬਮਿਟ ਕੀਤੇ ਜਾਣਗੇ ਔਰ ਸਿੱਖ ਪ੍ਰਿਜ਼ਨਰ ਜਿਨ੍ਹਾਂ ਨੇ ਆਪਣੀਆਂ ਟਰਮਸ ਪੂਰੀਆਂ ਕਰ ਲਈਆਂ ਉਹਨਾਂ ਦੀ ਰਿਹਾਈ ਦੀ ਮੰਗ ਕਰਾਂਗੇ। ਇੰਨੀ ਵੀ ਹਿੰਮਤ ਨਹੀਂ ਹੋਈ ਕਿ ਤੁਸੀਂ ਇਹ ਕਹੋ ਕਿ ਜੀ ਬੰਦੀ ਸਿੱਖਾਂ ਦੀ ਰਿਹਾਈ ਲਈ ਅਸੀਂ ਸਿੱਖ ਕੌਮ ਨੂੰ ਕਹਿੰਦੇ ਹਾਂ ਕਿ ਜੀ ਕਾਲੀਆਂ ਪੱਗਾਂ, ਪਰ ਉਹਨਾਂ ਨੂੰ ਲੱਗਾ ਜੀ ਸਾਰਿਆਂ ਨੇ ਬੰਨ੍ਹ ਲਈਆਂ, ਇਹ ਨਾ ਲੱਗਿਆ ਵੀ ਤਿਰੰਗੇ ਦੇ ਖਿਲਾਫ ਪ੍ਰੋਟੈਸਟ। व्यूअर्स वेलकम बैक अवर प्रोग्राम। सो व्यूअर्स गलबात करन जा रहे हैं कि 15 अगस्त ਨੂੰ ਖਾਲਸਾ ਨਿਸ਼ਾਨ ਸਾਹਿਬ ਲਹਿਰਾਉਣ ਤੋਂ ਗੌੜੀ ਸ਼੍ਰੋਮਣੀ ਕਮੇਟੀ ਹੁਣ ਸਿੱਖ ਸਿਆਸੀ ਕੈਦੀਆਂ ਦੇ ਮੁੱਦੇ ਪਿੱਛੇ ਛੁਪਣ ਦਾ ਯਤਨ ਕਰ ਰਹੀ ਹੈ ਔਰ ਸ਼੍ਰੋਮਣੀ ਕਮੇਟੀ ਐਗਜ਼ੈਕਟਿਵ ਨੇ 13 ਅਗਸਤ ਨੂੰ ਜ਼ਿਲ੍ਹਾ ਹੈੱਡਕੁਆਰਟਰਸ ਤੇ ਸਿੱਖ ਕੈਦੀਆਂ ਦੀ ਰਿਹਾਈ ਲਈ ਪ੍ਰੋਟੈਸਟ ਕਰਨ ਦਾ ਐਲਾਨ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਇਹਨਾਂ 'ਤੇ ਤਰਸ ਵੀ ਆਉਂਦਾ ਹੈ ਔਰ ਇਹਨਾਂ ਨੂੰ ਬੇਹਯਾ ਬੇਸ਼ਰਮ ਕਹਿਣ ਨੂੰ ਵੀ ਚਿੱਤ ਕਰਦਾ ਹੈ। ਤਰਸ ਇਸ ਲਈ ਕਿ ਕਿੱਥੇ ਇਹ ਦਮਗਜ਼ੇ ਮਾਰਨ ਵਾਲਾ ਸੁਖਬੀਰ ਬਾਦਲ ਔਰ ਬਿਕਰਮ ਮਜੀਠੀਆ ਕਿ ਅਗਲੇ 25 ਸਾਲ ਅਸੀਂ ਰਾਜ ਕਰਾਂਗੇ, ਅੱਜ ਰੋਂਦੇ ਮੂੰਹ ਵਾਲੀ ਹਰਸਿਮਰਤ ਬਾਦਲ ਜਿਹੜੀ ਹੈ ਉਹ ਕਹਿੰਦੀ ਕਿ ਜੀ ਕਿਉਂਕਿ ਬਿਕਰਮ ਮਜੀਠੀਆ ਨੂੰ ਅੱਜ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਹੈ, ਵੀ ਪਤਾ ਨਹੀਂ ਕੋਈ ਡੀਲ ਬਣਾ ਕੇ ਨਿਕਲਿਆ ਹੋਣਾ, ਤਾਂ ਉਹਨੇ ਕਿਹਾ ਜੀ ਮੈਂ ਤਾਂ ਰੱਖੜੀ ਬੰਨ੍ਹਣ ਆਪਣੇ ਵੀਰ ਨੂੰ ਚੱਲੀ ਸੀ, ਮੈਂ ਉਸ ਤੋਂ ਪਹਿਲਾਂ ਹਰਿਮੰਦਰ ਸਾਹਿਬ 'ਚ ਅਰਦਾਸ ਕੀਤੀ ਕਿ ਮੈਂ ਉੱਥੇ ਜਾ ਕੇ ਬੰਨ੍ਹਣੀ ਹੈ, ਫਿਰ ਥੋੜ੍ਹੀ ਦੇਰ ਬਾਅਦ ਹੀ ਪਤਾ ਲੱਗਾ ਕਿ ਉਹਦੀ ਜ਼ਮਾਨਤ ਮਨਜ਼ੂਰ ਹੋ ਗਈ, ਮੇਰੀ ਅਰਦਾਸ ਤਾਂ ਨਾਲ ਦੀ ਨਾਲ ਸੁਣੀ ਗਈ। ਹੁਣ ਇਹਨਾਂ ਦੀ ਅਰਦਾਸ ਵੀ ਔਰ ਇਹਨਾਂ ਦਾ ਦਾਇਰਾ ਕਾਰ ਵੀ ਇੰਨਾ ਕੁ ਰਹਿ ਗਿਆ। ਇਹ ਇਹਨਾਂ ਦੀ ਦੌੜ ਹੈ ਜਿਨ੍ਹਾਂ ਨੇ 25 ਸਾਲ ਰਾਜ ਕਰਨਾ ਸੀ। ਅੱਜ ਡਰੱਗ ਮਾਮਲੇ ਦੇ ਵਿੱਚ ਜ਼ਮਾਨਤ ਮਿਲਣ ਦੇ ਉੱਤੇ ਬੀਬੀ ਜਿਹੜੀ ਹੈ ਉਹ ਬੜੀ ਭਾਵਕ ਹੋ ਕੇ ਜਿਹੜੀ ਹੈ ਕਿ ਜੀ ਮੈਂ ਹੁਣ ਆਪਣੇ ਆਜ਼ਾਦ ਵੀਰ ਨੂੰ ਰੱਖੜੀ ਬੰਨਾਂਗੀ, ਨਾ ਰੱਖੜੀ ਸਾਡੀ ਨਾ ਵੀਰ ਸਾਡਾ, ਨਾ ਕੋਈ ਕੌਮੀ ਕੌਜ਼ ਲਈ। ਜੇ ਅੱਗੇ ਤਾਂ ਹੁੰਦਾ ਸੀ ਕਿ ਭਾਈ ਕਿਸ ਗੱਲ ਲਈ ਜੇਲ੍ਹ ਗਏ, ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਭਾਈ ਸਿੱਖ ਬਣਦਾ ਹੀ ਜੇਲ੍ਹ ਜਾ ਕੇ ਹੈ। ਸੋ ਜ਼ਾਹਰ ਹੁੰਦਾ ਸੀ ਕਿ ਮੋਰਚਿਆਂ ਦੇ ਵਿੱਚ ਤੁਸੀਂ ਗ੍ਰਿਫਤਾਰੀਆਂ, ਔਰ ਸਿੱਖ ਬਣਨ ਦਾ ਮਤਲਬ ਹੁੰਦਾ ਸੀ ਵੀ ਜੇਲ੍ਹ 'ਚ ਫਿਰ ਨਾਮ ਬਾਣੀ ਨਾਲ ਵੀ ਜੁੜਦਾ ਬੰਦਾ ਔਰ ਉਹ ਸਾਰਾ ਜਿਹੜਾ ਤੁਹਾਨੂੰ ਤੁਸੀਂ ਅੰਦਰੋਂ ਫਿਰ ਪੱਕੇ ਹੋ ਕੇ ਨਿਕਲਦੇ ਹੋ। ਇਹ ਤਾਂ ਵਿਚਾਰੇ ਹੁਣ ਪਤਾ ਨਹੀਂ ਇੱਕੋ ਸੈਲ 'ਚ ਇੱਧਰ ਬਿਕਰਮ ਮਜੀਠੀਆ, ਉੱਧਰ ਨਵਜੋਤ ਸਿੱਧੂ, ਵਿਚਾਲੇ ਦਲੇਰ ਮਹਿੰਦੀ। ਮੇਰਾ ਖਿਆਲ ਹੈ ਇਹ ਦਲੇਰ ਮਹਿੰਦੀ ਦੇ ਗੀਤ ਗੂਤ ਹੀ ਸੁਣਦਾ, ਆਪਾਂ ਕਿਵੇਂ ਦਿਨ ਕੱਟੇ ਕਿਵੇਂ ਨਹੀਂ ਕੱਟੇ, ਚਲੋ ਉਹ ਇੱਕ ਵੱਖਰਾ ਵਿਸ਼ਾ ਹੈ। ਪਰ ਅਸੀਂ ਇਹ ਦੇਖ ਰਹੇ ਹਾਂ ਵੀ ਜਦੋਂ ਇੱਕ ਪਾਸੇ ਉਹ ਸ਼੍ਰੋਮਣੀ ਕਮੇਟੀ ਹੈ, ਜਦੋਂ ਖਾਲਿਸਤਾਨ ਦਾ ਇਤਿਹਾਸ ਲਿਖਿਆ ਜਾਂਦਾ ਹੈ 1946 ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਸਭ ਤੋਂ ਪਹਿਲਾਂ ਖਾਲਿਸਤਾਨ ਜਾਂ ਸਿੱਖ ਸਟੇਟ ਦੇ ਹੱਕ ਦੇ ਵਿੱਚ ਮਤਾ ਪਾਸ ਕੀਤਾ ਸੀ ਔਰ ਉਸ ਮਤੇ ਨੂੰ ਪੇਸ਼ ਕਰਨ ਵਾਲੇ, ਉਹਨਾਂ ਦਾ ਮੈਨੂੰ ਨਾਂ ਤਾਂ ਨਹੀਂ ਯਾਦ, ਇਹਨਾਂ ਮੈਨੂੰ ਯਾਦ ਹੈ ਕਿ ਕੁੱਕੜ ਪਿੰਡ ਹੈ ਜ਼ਿਲ੍ਹਾ ਜਲੰਧਰ 'ਚ, ਉੱਥੋਂ ਦੇ ਰਹਿਣ ਵਾਲੇ ਸੀ ਜਿਨ੍ਹਾਂ ਨੇ ਮਤਾ ਪੇਸ਼ ਕੀਤਾ ਸੀ ਕਿ ਜੇ ਪਾਕਿਸਤਾਨ ਬਣਨਾ ਹੈ, ਹਿੰਦੂਆਂ ਦੇ ਲਈ ਭਾਰਤ ਬਣਨਾ ਹੈ, ਅਤੇ ਸਿੱਖਾਂ ਦੇ ਲਈ ਜਿਹੜਾ ਹੈ ਉਹ ਅੱਡ ਸਟੇਟ, ਸਿੱਖ ਸਟੇਟ ਹੋਣੀ। ਇਹ ਵੱਖਰੀ ਗੱਲ ਹੈ ਕਿ ਬਾਅਦ ਦੇ ਵਿੱਚ ਨਾ ਇਸ ਦੇ ਉੱਤੇ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ ਜਾਂ ਬਲਦੇਵ ਸਿੰਘ ਨੇ ਪਹਿਰਾ ਦਿੱਤਾ, ਨਾ ਹੀ ਕੌਮ ਨੇ ਕੋਈ ਇਸ ਦੇ ਉੱਤੇ ਫੋਕਸ ਕਰਵਾਇਆ। ਨਤੀਜਾ ਫਰੰਗੀ ਦੀ ਗੁਲਾਮੀ 'ਚੋਂ ਨਿਕਲ ਕੇ ਅਸੀਂ ਹਿੰਦੂ ਤਵੀਆਂ ਦੀ ਗੁਲਾਮੀ ਦੇ ਵਿੱਚ ਆ ਗਏ। ਹੁਣ ਉਹੀ ਸ਼੍ਰੋਮਣੀ ਕਮੇਟੀ ਜਿਹਨੇ ਅੰਗਰੇਜ਼ ਸਰਕਾਰ ਨੂੰ ਝੁਕਣ ਤੇ ਮਜਬੂਰ ਕੀਤਾ, ਅਸੀਂ ਕੱਲ੍ਹ ਵੀ ਗੁਰੂ ਕੇ ਬਾਗ ਮੋਰਚੇ ਦੇ ਇਤਿਹਾਸ ਨੂੰ ਬਿਆਨਿਆ ਸੀ, ਜਿਹਨੂੰ 1946 ਦੇ ਵਿੱਚ ਇਹ ਕਲੈਰਿਟੀ ਸੀ ਕਿ ਭਾਈ ਸਿੱਖਾਂ ਦੇ ਲਈ ਆਪਣਾ ਹੋਮਲੈਂਡ ਹੋਣਾ ਚਾਹੀਦਾ ਹੈ
ਜੇ ਮੁਲਕ ਦੀ ਵੰਡ ਹੁੰਦੀ ਹੈ। ਹੁਣ 76 ਸਾਲ ਬਾਅਦ ਉਹ ਸ਼੍ਰੋਮਣੀ ਕਮੇਟੀ ਜਿੱਥੇ ਹੁਣ ਜਿਹੜੀ ਟੀਮ ਲਿਆਂਦੀ ਹੋਈ ਹੈ ਰੈਲੇਟਿਵਲੀ ਇਹ ਬਿਹਤਰ ਟੀਮ ਹੈ। ਇਹਨਾਂ ਨੂੰ ਜਿਹੜੇ ਫ੍ਰੀ ਕਿਸਮ ਦੇ ਲੋਕ ਜਿਵੇਂ ਕਰਨੈਲ ਸਿੰਘ ਪੰਜੋਲੀ ਜਨਰਲ ਸੈਕਟਰੀ ਦਾ ਅਸੀਂ ਜ਼ਿਕਰ ਕੀਤਾ ਸੀ, ਜਾਂ ਹਰਚਰਨ ਸਿੰਘ ਧਾਮ ਜਿਹੜੇ ਨੇ ਉਹ ਵੀ ਇਸ ਸਾਰੇ ਦੇ ਵਿੱਚ ਕੋਈ ਉਹਨਾਂ ਦਾ ਇਸ ਕਿਸਮ ਦਾ ਉਹ ਬਾਦਲਾਈਟ ਕਿਸਮ ਦੇ ਨਹੀਂ ਮੰਨੇ ਜਾਂਦੇ ਸੀ। ਲੇਕਿਨ ਕਿਉਂਕਿ ਇੰਸਟਰਕਸ਼ਨਸ ਤਾਂ ਆਪਣੇ ਆਕਾਵਾਂ ਤੋਂ ਲੈਣੀ ਹੈ। ਗਿਆਨੀ ਹਰਪ੍ਰੀਤ ਸਿੰਘ ਦਾ ਅਸੀਂ ਜ਼ਿਕਰ ਕੀਤਾ ਵੀ ਉਹਨੇ ਕਿਵੇਂ ਐਕਟਿੰਗ ਕੀਤੀ ਹੈ, ਤੇ ਐਕਟਿੰਗ ਕਰਦਿਆਂ ਉਹਨੇ 16 ਅਗਸਤ ਨੂੰ ਰੱਖਤਾ ਜੀ ਜਿਹੜਾ 1 ਮਿਲੀਅਨ ਪੰਜਾਬੀ ਮਾਰਿਆ ਗਿਆ ਸੀ ਉਹਨਾਂ ਦੀ ਅੰਤਮ ਅਰਦਾਸ ਲਈ ਪਹੁੰਚੋ। ਸ਼੍ਰੋਮਣੀ ਕਮੇਟੀ ਨੂੰ ਜਦੋਂ ਕਿਹਾ ਦਲ ਖਾਲਸਾ ਨੇ ਔਰ ਦੂਸਰਿਆਂ ਨੇ ਕਿ ਜੀ ਤੁਸੀਂ ਨਿਸ਼ਾਨ ਸਾਹਿਬ ਪ੍ਰੋਵਾਈਡ ਕਰੋ ਜਿਹੜੇ 15 ਅਗਸਤ ਨੂੰ ਲਹਿਰਾਏ ਜਾਣੇ ਨੇ, ਧਾਮੀ ਸਾਹਿਬ ਦੌੜ ਗਏ ਜਿਹੜੇ ਪ੍ਰੈਜ਼ੀਡੈਂਟ ਨੇ ਕਿ ਜੀ ਇਹ ਨਿੱਜੀ ਜਥੇਬੰਦੀਆਂ ਦਾ ਫੈਸਲਾ, ਅਸੀਂ ਤਾਂ ਕੋਈ ਫੈਸਲਾ ਨਹੀਂ ਕੀਤਾ, ਅਸੀਂ 11 ਤਰੀਕ ਨੂੰ ਸਾਡੀ ਮੀਟਿੰਗ ਹੋਏਗੀ ਅੰਤਰਿਮ ਕਮੇਟੀ ਦੀ, ਉਹਦੇ 'ਚ ਮੈਨੂੰ ਲੱਗਦਾ ਸੀ ਮੈਂ ਕਿਹਾ ਜਿੰਨੀ ਇੱਕ ਵੇਵ ਬਣ ਗਈ ਹੈ ਸ਼ਾਇਦ ਇਹ ਕਰ ਲੈਣ, ਪਰ ਜਦੋਂ ਐਕਟਿੰਗ ਜਥੇਦਾਰ ਨੇ ਐਕਟਿੰਗ ਕੀ ਮੈਨੂੰ ਲੱਗਾ ਵੀ ਇਹ ਦੌੜਨਗੇ। ਹੁਣ ਅੱਜ ਇਹ ਸਾਹਮਣੇ ਆਇਆ ਵੀ ਉਹ ਨਿਸ਼ਾਨ ਸਾਹਿਬ ਮੁਹਿੰਮ ਤੋਂ ਹੀ ਦੌੜ ਗਏ। ਉਹੀ ਸ਼੍ਰੋਮਣੀ ਕਮੇਟੀ ਜਿਹੜੀ ਖਾਲਿਸਤਾਨ ਦੇ ਹੱਕ 'ਚ ਮਤਾ ਪਾਸ ਕਰਨ ਵਾਲੀ ਹੈ, ਅੱਜ ਉਹਨਾਂ ਨੂੰ ਇਹ ਨਹੀਂ ਹੈ ਵੀ ਤੁਸੀਂ ਖਾਲਿਸਤਾਨ ਦਾ ਝੰਡਾ ਲਹਿਰਾਉਣ ਲਈ ਕਹਿਣਾ। ਜੇ ਸਿੱਖਾਂ ਨੂੰ ਤੁਸੀਂ ਇਹ ਵੀ ਨਹੀਂ ਕਹਿਣਾ ਵੀ ਜਿਹੜਾ ਉਹ ਤਿਰੰਗੇ ਨੂੰ ਤੁਸੀਂ ਪੈਰਾਂ 'ਚ ਰੋਲਣਾ, ਤੁਸੀਂ ਤਾਂ ਇਹੀ ਕਹਿਣਾ ਵੀ ਹਰ ਸਿੱਖ, ਕਿਉਂਕਿ ਸਾਡਾ ਅੱਡ ਧਰਮ ਹੈ, ਭਾਰਤ ਦਾ ਸੰਵਿਧਾਨ ਸਾਨੂੰ ਨਹੀਂ ਮੰਨਦਾ, ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਲਾਇਲਟੀ ਜਿਹੜੀ ਹੈ ਉਹ ਖਾਲਸਾਈ ਝੰਡੇ ਨਾਲ ਹੈ। ਉਸ ਤੋਂ ਦੌੜੇ, ਉਹਨਾਂ ਨੂੰ ਲੱਗਾ ਵੀ ਲੋਕਾਂ 'ਚ ਮੂੰਹ ਕੀ ਦਿਖਾਣਾ। ਉਹ ਜਿਵੇਂ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਟੂ ਫਾਈਂਡ ਏ ਫਿਗ ਲੀਫ, ਕਿ ਤੁਸੀਂ ਇੰਨੇ ਕੁ ਨੰਗੇ ਹੋ ਗਏ ਹੋ ਕਿ ਤੁਸੀਂ ਫਿਗ ਲੀਫ ਨਾਲ ਆਪਣਾ ਪ੍ਰਾਈਵੇਟ ਪਾਰਟਸ ਨੂੰ ਢਕਣਾ ਚਾਹੁੰਦੇ ਹੋ। ਤੇ ਇਹ ਜਦੋਂ ਮੈਂ ਖਬਰ ਦੇਖੀ SGPC ਟੂ ਹੋਲਡ ਪ੍ਰੋਟੈਸਟ ਔਨ ਅਗਸਤ 13 ਫॉर ਰਿਲੀਜ਼ ਆਫ ਸਿੱਖ ਪ੍ਰਿਜ਼ਨਰਸ, ਹੁਣ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਨੂੰ ਸਿੱਖ ਕੈਦੀ ਯਾਦ, ਕਿਉਂਕਿ ਬੰਦੀ ਸਿੱਖਾਂ ਦਾ ਮੁੱਦਾ ਪਹਿਲਾਂ ਤਾਂ ਅਕਾਲ ਤਖਤ ਤੇ ਤੁਸੀਂ ਸੱਦ ਕੇ ਸਾਰੀਆਂ ਜਥੇਬੰਦੀਆਂ ਦਾ ਇਕੱਠ ਕਰਾਉਂਦੇ ਹੋ, ਫਿਰ ਕਿੱਥੇ ਗਿਆ ਉਹ ਸਾਰਾ ਇਕੱਠ? ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਜੰਤਰ ਮੰਤਰ ਪਹੁੰਚ ਗਿਆ। ਇਹਨਾਂ ਨੂੰ ਲੱਗਾ ਕਿ ਵੀ ਅਸੀਂ ਤਾਂ ਇਸ ਮਾਮਲੇ ਜਿਹੜਾ ਅਸੀਂ ਆਪਣੇ ਵੱਲੋਂ ਬੜਾ ਜਿਹੜਾ ਇੱਕ ਟਰੰਪ ਕਾਰਡ ਖੇਡਿਆ ਸੀ ਜੀ ਕਿ ਬੰਦੀ ਸਿੱਖਾਂ ਦੇ ਥੱਲੇ ਅਸੀਂ ਬਾਦਲਾਂ ਨੂੰ ਰੀਹੈਬਿਲਿਟ, ਇਹ ਵੀ ਇੱਥੋਂ ਨਿਕਲ ਗਿਆ। ਹੁਣ ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਕਿ ਜੀ ਅਸੀਂ ਡਿਸਟ੍ਰਿਕਟ ਲੈਵਲ ਦੇ ਉੱਤੇ 13 ਅਗਸਤ ਨੂੰ ਜਿਹੜਾ ਉਹ ਪ੍ਰੋਟੈਸਟ ਕਰਾਂਗੇ ਔਰ ਮੈਮੋਰੈਂਡਮ ਡਿਪਟੀ ਕਮਿਸ਼ਨਰਾਂ ਨੂੰ ਸਬਮਿਟ ਕੀਤੇ ਜਾਣਗੇ ਔਰ ਸਿੱਖ ਪ੍ਰਿਜ਼ਨਰ ਜਿਨ੍ਹਾਂ ਨੇ ਆਪਣੀਆਂ ਟਰਮਸ ਪੂਰੀਆਂ ਕਰ ਲਈਆਂ ਉਹਨਾਂ ਦੀ ਰਿਹਾਈ ਦੀ ਮੰਗ ਕਰਾਂਗੇ। ਨਾਲ ਉਹਨਾਂ ਨੇ ਕਾਲ ਦਿੱਤੀ ਕਿ ਜੀ SGPC ਮੈਂਬਰ ਤੇ EMPLOYEE ਉਹ ਕਾਲੀਆਂ ਪੱਗਾਂ ਬੰਨਣ ਪ੍ਰੋਟੈਸਟ ਦੇ ਤੌਰ। ਇੰਨੀ ਵੀ ਹਿੰਮਤ ਨਹੀਂ ਹੋਈ ਕਿ ਤੁਸੀਂ ਇਹ ਕਹੋ ਕਿ ਜੀ ਬੰਦੀ ਸਿੱਖਾਂ ਦੀ ਰਿਹਾਈ ਲਈ ਅਸੀਂ ਸਿੱਖ ਕੌਮ ਨੂੰ ਕਹਿੰਦੇ ਕਿ ਜੀ ਕਾਲੀਆਂ ਪੱਗਾਂ ਪਰ ਉਹਨਾਂ ਨੂੰ ਲੱਗਾ ਜੀ ਸਾਰਿਆਂ ਨੇ ਬੰਨ ਲਈਆਂ, ਇਹ ਨਾ ਲੱਗੇ ਵੀ ਤਿਰੰਗੇ ਦੇ ਖਿਲਾਫ ਪ੍ਰੋਟੈਸਟ। ਇਹ ਹੁੰਦਾ ਜਿਹੜੇ ਤੁਸੀਂ ਤੁਹਾਡੀ ਜ਼ਮੀਰ ਮਰ ਜਾਂਦੀ ਹੈ ਜਾਂ ਤੁਸੀਂ ਉਹ ਜਿਹਨੂੰ ਕਹਿੰਦੇ ਨੇ ਪੰਜਾਬੀ 'ਚ ਮੂੰਹ ਖਾਂਦਾ ਅੱਖਾਂ ਸ਼ਰਮਾਉਂਦੀਆਂ। ਹੁਣ ਬਾਦਲਾਂ ਦੇ ਥਾਪੇ ਹੋਏ ਨੇ ਔਰ ਇਸ ਕਿਸਮ ਦਾ ਵਰਤਾਰਾ, ਪਰ ਮੈਂ ਕਿਹਾ ਵੀ ਇਸ ਦੇ ਉੱਤੇ ਤਾਂ ਜਿਹੜਾ ਇਸ ਨੂੰ ਹੁਣ ਕੀ ਕਹੀਏ, ਹਰਦੂ ਲਾਨਤ ਹੀ ਕਹਿ ਸਕਦੇ ਹਾਂ, ਹੋਰ ਕੋਈ ਅਲਫਾਜ਼ ਨਹੀਂ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਗਤ ਹੈ ਨਾ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।